ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਉਹ ਮੈਂ ਵੀਡੀਓ ਬਣਾਈ ਸੀ ਨਾ ਕਿ 3% ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਘਟ ਗਏ ਨੇ ਤੇ ਮੈਂ ਕਿਹਾ ਜਦੋਂ ਯੂਨੀਵਰਸਿਟੀਆਂ 'ਚ ਪੜ੍ਹ ਕੇ ਬੱਚਿਆਂ ਦੀ ਜ਼ਿੰਦਗੀ ਜ਼ਾਇਆ ਹੋ ਰਹੀ ਹੈ ਤੇ ਚੰਗੀ ਗੱਲ ਹੈ ਹੀ ਹੈ ਕਿ ਬੱਚਿਆਂ ਨੂੰ ਜਿਹੜਾ ਨਾ ਵਕਤ ਦੇ ਨਾਲ ਬਾਹਰ ਦੇ ਮੁਲਕ ਮਜ਼ਦੂਰ ਬਣਾਉਣ ਘੱਲ ਦਿਓ, ਕਿਉਂਕਿ ਉਹਨਾਂ ਨੇ 25-30 ਸਾਲ ਜ਼ਾਇਆ ਕਰਕੇ ਵੀ ਬਾਹਰ ਦੇ ਮੁਲਕਾਂ 'ਚ ਮਜ਼ਦੂਰੀ ਕਰਨੀ ਹੈ ਤੇ ਬਿਹਤਰ ਹੈ 18-19 ਸਾਲ ਦੀ ਉਮਰ 'ਚ ਟੁਰ ਜਾਣ। ਤੇ ਇੱਕ ਭੈਣ ਫੈਜ਼ਾ ਹਾਂ ਉਹਨੇ ਕਮੈਂਟ ਕੀਤਾ ਸੀ ਫੀਸ ਬਹੁਤ ਜ਼ਿਆਦਾ बढ़ गई है, गरीब आदमी अफोर्ड ही नहीं कर सकता। मेरी भैन ਜਿਹੜੇ ਮੁਲਕਾਂ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਤਲੀਮ ਹੈ ਨਾ ਉੱਥੇ ਤਲੀਮ ਮੁਫਤ ਹੈ। ਜਰਮਨੀ 'ਚ ਮੁਫਤ ਹੈ, ਜਾਪਾਨ 'ਚ ਮੁਫਤ ਹੈ, ਚੀਨ 'ਚ ਮੁਫਤ ਹੈ, ਜਿਹੜਾ ਇੰਗਲੈਂਡ 'ਚ ਮੁਫਤ ਹੈ। ਇੰਗਲੈਂਡ 'ਚ ਹੱਤਾ ਕਿ ਜਿਹੜੇ ਆਏ ਨੇ ਨਾ ਬੱਚੇ ਵਰਕ ਵੀਜ਼ੇ 'ਤੇ ਉਹਨਾਂ ਦੇ ਬੱਚੇ ਪਾਕਿਸਤਾਨੀਆਂ ਦੇ ਜਿਨ੍ਹਾਂ ਕੋਲ ਨੈਸ਼ਨੈਲਿਟੀ ਨਹੀਂ ਹੈ ਉਹਨਾਂ ਦੇ ਵੀ ਮੁਫਤ ਪੜ੍ਹਨ ਡੇ ਨੇ। ਜਰਮਨੀ 'ਚ ਵੀ ਮੁਫਤ ਪੜ੍ਹ ਰਹੇ ਨੇ, ਤੁਰਕੀ 'ਚ ਵੀ ਮੁਫਤ ਪੜ੍ਹਦੇ ਨੇ, ਈਰਾਨ 'ਚ ਵੀ ਮੁਫਤ ਪੜ੍ਹਦੇ ਨੇ, ਸਊਦੀ ਅਰਬ 'ਚ ਵੀ ਮੁਫਤ ਪੜ੍ਹਦੇ ਨੇ। ਜਿਹੜੇ ਮੁਸਲਮਾਨ ਮੁਲਕ ਔਰ ਗੈਰ ਮੁਸਲਿਮ ਮੁਲਕ ਜਿਹੜੇ ਆਪਣੀ ਜ਼ਬਾਨ 'ਚ ਪੜ੍ਹਾ ਰਹੇ ਨਾ ਉੱਥੇ ਤਲੀਮ ਹੈ ਮੁਫਤ। ਅਤੇ ਜਿੱਥੇ ਵੇ ਬੀਕਨ ਹਾਊਸ, ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ, ਉੱਥੇ ਗਰੀਬ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹ ਕੇ ਪਿੱਛੇ ਰਹਿ ਜਾਏਗਾ। ਅਤੇ ਫਿਰ ਕੀ ਕਰਦਾ ਸਾਡੇ ਜਿਹੜੇ ਸਾਰੇ ਮਾਂ ਪਿਓ ਨੇ ਉਹ ਕੋਸ਼ਿਸ਼ ਕਰਦੇ ਨੇ ਸਿਆਲਕੋਟ ਗ੍ਰਾਮਰ, ਫਲਾਣਾ ਗ੍ਰਾਮਰ, ਉਹ ਇਹ ਸਕੂਲਾਂ ਦੇ ਨਾਂ ਦੱਸਣ ਡੇ ਨੇ ਕਿ ਯਾਰ ਇਹਨਾਂ ਦਾ ਮਕਸਦ ਹੈ ਗ੍ਰਾਮਰ ਸਿਖਾਉਣਾ, ਇਹਨਾਂ ਦਾ ਮਕਸਦ ਤਲੀਮ ਦੇਣਾ ਨਹੀਂ, ਇੰਗਲਿਸ਼ ਗ੍ਰਾਮਰ ਸਿਖਾਉਣਾ ਮਕਸਦ ਹੈ ਬਸ। ਉਹ ਇੰਗਲਿਸ਼ ਗ੍ਰਾਮਰ ਸਿਖਾ ਕੇ ਆਪਣੇ ਮੁੰਡਿਆਂ ਨੂੰ ਬਾਹਰ ਘੱਲ ਕੇ ਮਜ਼ਦੂਰੀ ਕਰਾਉਣੀ ਹੈ। ਦਿਨ ਰਾਤ ਉਹਨਾਂ ਨੇ ਇੱਕ ਕੀਤਾ ਉਹ ਲਈਆਂ ਮਜ਼ਦੂਰੀਆਂ ਕਰਨ ਦੇ ਨੇ ਜਿਹੜੀਆਂ ਇੱਥੇ ਦੇ ਲੋਕ ਨਹੀਂ ਕਰਦੇ। ਅਤੇ ਇਹ ਤਲੀਮ ਜਿੰਨੀ ਦੇਰ ਤੱਕ ਮੁਫਤ ਔਰ ਆਪਣੀ ਜ਼ਬਾਨ 'ਚ ਨਹੀਂ ਇਹ ਉਦੋਂ ਹੋਏਗੀ ਜਦੋਂ ਇਹ ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ, ਐਚੀਸਨ ਕਾਲਜ ਇਹਨਾਂ ਸਾਰਿਆਂ 'ਤੇ ਪਾਬੰਦੀ ਲੱਗੇਗੀ। ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚ ਤਲੀਮ ਹੋਏਗੀ। ਵਫਾਕੀ ਸਤ੍ਹਾ 'ਤੇ ਭਾਵੇਂ ਤੁਸੀਂ ਉਰਦੂ 'ਚ ਦੇ ਦਿਓ, ਸੂਬਿਆਂ 'ਚ ਲੋਕਾਂ ਨੂੰ ਉਹਨਾਂ ਦੀ ਜ਼ਬਾਨ ਬੋਲਣ ਦਿਓ, ਉਸ ਜ਼ਬਾਨ 'ਚ ਤਲੀਮ ਦਿਓ ਔਰ ਮੁਫਤ ਤਲੀਮ ਦਿਓ। ਇਹ ਨਾ ਹੋਏ ਕਿ ਲਾਹੌਰ ਦਾ ਬੱਚਾ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਕੇ ਅੱਗੇ ਲੰਘ ਜੇ, ਕਰਾਚੀ ਦਾ ਬੱਚਾ ਅੱਗੇ ਲੰਘ ਜੇ, ਪਿਸ਼ੌਰ ਦਾ ਔਰ ਕੋਇਟਾ ਦਾ ਲੰਘ ਜੇ ਅਤੇ ਦੂਰ ਦਰਾਜ਼ ਦੇ ਪਿੰਡਾਂ ਦੇ ਬੱਚੇ ਗੈਰ ਜ਼ੁਬਾਨ ਸਹਿ ਹੀ ਨਾ ਸਕਣ। ਉੱਥੇ ਉਸਤਾਦਾਂ ਨੂੰ ਵੀ ਨਹੀਂ ਹੁੰਦੀ ਅਤੇ ਉਹ ਬੱਚਿਆਂ ਨੇ ਕਿਵੇਂ ਸਹਿਣੀ ਹੈ। ਅਤੇ ਜਦੋਂ ਆਪਣੇ ਸੂਬੇ ਦੇ ਵਿੱਚ ਆਪਣੀ ਜ਼ੁਬਾਨ 'ਚ ਤਲੀਮ, ਦੁਨੀਆ ਦੇ ਕੈਨੇਡਾ ਦੇ ਵਿੱਚ 2 ਜ਼ੁਬਾਨਾਂ ਦੇ ਵਿੱਚ ਤਲੀਮ ਹੈ। ਕੈਨੇਡਾ ਬੜਾ ਅਮੀਰ ਹੈ ਨਾ, ਇੰਗਲਿਸ਼ 'ਚ ਜਿਨ੍ਹਾਂ ਦੀ ਮਾਂ ਬੋਲੀ ਫਰੈਂਚ ਹੈ ਉਹਨਾਂ ਨੂੰ ਫਰੈਂਚ 'ਚ ਤਲੀਮ ਦੇ ਰਹੇ ਨੇ, ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜ਼ੀ ਉਹਨਾਂ ਨੂੰ ਇੰਗਲਿਸ਼ 'ਚ ਦੇ ਰਹੇ ਨੇ। ਅਤੇ ਅਸੀਂ ਆਪਣੀ ਮਾਂ ਬੋਲੀ ਦੀ ਗੱਲ ਕਰੀ ਜਾਂਦੇ ਨੇ ਤੁਹਾਡੀ ਮਾਂ ਬੋਲੀ ਜਿਹੜੀ ਕੱਲ੍ਹ ਮਰਦੀ ਹੈ ਉਹ ਅੱਜ ਮਰਨੀ ਚਾਹੀਦੀ ਹੈ। ਅਤੇ ਮੇਰੀ ਭੈਣ ਜਿੰਨੀ ਦੇਰ ਤੱਕ ਆਪਣੀ ਜ਼ਬਾਨ 'ਚ ਤਲੀਮ ਨਹੀਂ ਨਾ ਹੋਣੀ, ਸਾਰਾ ਵੱਡੇ ਪੈਮਾਨੇ 'ਤੇ ਤਰਜਮੇ ਨਹੀਂ ਹੋਣੇ। ਗਰੀਬਾਂ ਨੇ ਕੋਸ਼ਿਸ਼ ਕਰਕੇ ਆਪਣਾ ਢਿੱਡ ਕੱਟ ਕੇ ਬੱਚਿਆਂ ਨੂੰ ਸਕੂਲੇ ਘੱਲਣਾ ਪਰ ਬੱਚਿਆਂ ਨੇ ਕੁਛ ਨਹੀਂ ਕਰ ਪਾਉਣਾ। ਛੋਟਾ ਜਿਹਾ ਤਬਕਾ ਪਾਕਿਸਤਾਨ 'ਤੇ ਕਾਬਜ਼ ਰਹਿਣਾ। 14 ਅਗਸਤ 'ਤੇ ਪਾਕਿਸਤਾਨ ਦੀ ਆਜ਼ਾਦੀ ਉਸ ਦਿਨ ਹੋਏਗੀ ਜਿਸ ਦਿਨ ਮਾਂ ਬੋਲੀ ਵਿੱਚ ਪੜ੍ਹਨ ਦੀ ਆਜ਼ਾਦੀ ਹੋਏਗੀ। ਆਪਣੀ ਜ਼ੁਬਾਨ ਦੇ ਵਿੱਚ ਤਲੀਮ ਤੋਂ ਇਲਾਵਾ ਆਜ਼ਾਦੀ ਕਿਸੇ ਚੀਜ਼ ਦਾ ਨਾਂ ਨਹੀਂ।